ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਪਾਕਿਸਤਾਨ ਤੋਂ ਵੀਰ ਉਸਾਮਾ ਕਿਊਮ ਜੀ ਦਾ। ਇਹ ਲਿਖਦੇ ਹਨ ਅਸਲਾਮ ਵਾਲੇਕਮ ਡਾਕਟਰ ਅਮਰਜੀਤ ਸਿੰਘ ਜੀ ਅਤੇ ਬੀਬੀ ਨੀਲਮ ਕੌਰ ਜੀ। ਉਮੀਦ ਅਤੇ ਅਰਦਾਸ ਕਰਦਾ ਹਾਂ ਕਿ ਤੁਸੀਂ ਠੀਕ ਹੋਵੋਗੇ। ਕੁਝ ਦਿਨ ਪਹਿਲਾਂ ਮੈਂ ਤਾਰਿਕ ਇਸਮਾਇਲ ਸਾਗਰ ਦੀ ਲਿਖੀ ਕਿਤਾਬ ਆਪਰੇਸ਼ਨ ਬਲੂ ਸਟਾਰ ਪੜ੍ਹ ਰਿਹਾ ਸੀ। ਬਹੁਤ ਜਾਣਕਾਰੀ ਭਰਪੂਰ ਕਿਤਾਬ ਹੈ। ਮੈਨੂੰ ਇਹ ਕਿਤਾਬ ਪੜ੍ਹ ਕੇ ਸਿੱਖ ਸੰਘਰਸ਼ ਦੀਆਂ ਬਰੀਕੀਆਂ ਬਾਰੇ ਸਮਝ ਆਈ। ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਚੜ੍ਹਤ ਅਤੇ ਸਾਰਾ ਨਿਰੰਕਾਰੀ ਮਸਲਾ। ਕਿਤਾਬ ਵਿੱਚ ਤਾਰਿਕ ਇਸਮਾਇਲ ਨੇ ਲਿਖਿਆ ਹੈ ਕਿ ਜਿਹੜਾ ਸਰੂਪ ਸੰਤ ਜਰਨੈਲ ਸਿੰਘ ਨੇ ਉਸ ਨੂੰ ਦਿੱਤਾ ਸੀ ਉਹ ਅੱਜ ਵੀ ਉਸ ਕੋਲ ਮੌਜੂਦ ਹੈ। ਮੈਂ ਕਿਵੇਂ ਨਾ ਕਿਵੇਂ ਕਰਕੇ ਇੰਟਰਨੈਟ ਤੋਂ ਉਸ ਦਾ ਨੰਬਰ ਲੱਭਿਆ ਅਤੇ ਉਸ ਨਾਲ ਗੱਲਬਾਤ ਕਰਦਾ ਰਹਿੰਦਾ ਹਾਂ। ਮੈਂ ਉਸ ਨਾਲ TV 84 ਦੀ ਗੱਲ ਕੀਤੀ ਅਤੇ ਤੁਹਾਡੇ ਸ਼ੋਅ ਬਾਰੇ ਦੱਸਿਆ। ਉਸ ਦੀ ਕਿਤਾਬ ਚਨਾਰ ਦੇ ਅਥਰੂ ਦਾ ਜ਼ਿਕਰ ਕਰਨ ਲਈ ਉਸਨੇ ਤੁਹਾਡਾ ਧੰਨਵਾਦ ਕੀਤਾ ਹੈ। ਉਹ ਜ਼ਿਆਦਾ ਫੇਸਬੁੱਕ ਤੇ ਨਹੀਂ ਵਰਤਦੇ, ਪਰ ਉਸਨੇ ਮੇਰੇ ਹਵਾਲੇ ਨਾਲ ਇਹ ਸੁਨੇਹਾ ਭੇਜਿਆ ਹੈ ਕਿ ਉਹ TV 84 ਦੀ ਕਿਸੇ ਵੀ ਵਿਚਾਰ ਚਰਚਾ ਜਾਂ ਤੁਹਾਡੇ ਸ਼ੋਅ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ। ਉਸਨੇ ਸਿੱਖ ਰੈਫਰੈਂਡਮ ਬਾਰੇ ਵੀ ਇੱਕ ਕਾਲਮ ਲਿਖਿਆ ਹੈ। ਉਸ ਦਾ ਲਿੰਕ ਵੀ ਤੁਹਾਨੂੰ ਭੇਜਾਂਗਾ ਜੀ। ਡਾਕਟਰ ਸਾਹਿਬ ਉਸਾਮਾ ਕਿਊਮ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਲਿਖਿਆ ਹੈ ਔਰ ਇਸ ਲਿਖਤ ਦੇ ਰਾਹੀਂ ਉਹਨਾਂ ਨੇ ਸਾਨੂੰ ਤਾਰਿਕ ਇਸਮਾਇਲ ਜੀ ਦੀ ਜਾਣਕਾਰੀ ਵੀ ਦਿੱਤੀ ਹੈ। ਉਹਨਾਂ ਦਾ ਫੋਨ ਨੰਬਰ ਔਰ ਬਾਕੀ ਉਹਨਾਂ ਦਾ ਇੱਕ ਉਰਦੂ 'ਚ ਲਿਖਿਆ ਕਾਲਮ ਵੀ ਸਾਨੂੰ ਮਿਲਿਆ ਜੀ। ਅਸੀਂ ਉਹਨਾਂ ਨਾਲ ਜਲਦੀ ਸੰਪਰਕ ਕਰਾਂਗੇ ਕਿਉਂਕਿ ਹੁਣ ਇਹ ਪੀਰੀਅਡ ਕੁਛ ਬਿਜ਼ੀ ਪੀਰੀਅਡ ਚੱਲ ਰਿਹਾ ਔਰ ਅਸੀਂ ਇਸ ਗੱਲ ਦੇ ਲਈ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿਉਂਕਿ ਤਾਰਿਕ ਇਸਮਾਇਲ ਇਹ ਸਿੱਖਾਂ ਦੇ ਹਮਦਰਦ ਪੱਤਰਕਾਰ ਰਹੇ ਜੀ। ਔਰ ਅਸੀਂ ਜ਼ਿਕਰ ਕੀਤਾ ਵੀ ਸੀ ਕਿ ਉਹਨਾਂ ਦੀ ਚਿਨਾਰਾਂ ਦੇ ਹੰਝੂ ਜਿਹੜੀ ਕਿਤਾਬ ਹੈ, ਜਿਹੜੇ ਚਿਨਾਰ ਉਹ ਰੁੱਖ ਨੇ ਜਿਹੜੇ ਕਸ਼ਮੀਰ ਵਾਦੀ ਦੇ ਵਿੱਚ ਹੁੰਦੇ ਨੇ। ਔਰ ਪਿਛਲੇ ਦਿਨਾਂ 'ਚ ਮੈਂ ਸਗੋਂ ਦੇਖ ਰਿਹਾ ਸੀ ਕਿ BBC ਦੀ ਇੱਕ ਸਟੋਰੀ ਸੀ ਕਿ ਕਿਵੇਂ ਉੱਥੋਂ ਦੇ ਕਾਲਜਾਂ ਦੇ ਬੱਚੀਆਂ ਖਾਸ ਤੌਰ 'ਤੇ ਉਹਨਾਂ ਦੀਆਂ ਪਿਕਚਰਸ ਵੀ ਸੀ ਕਿ ਕਿਵੇਂ ਔਰ ਖਾਸ ਤੌਰ 'ਤੇ ਜਿਹੜੀਆਂ ਆਰਟ ਪੜ੍ਹਦੀਆਂ ਨੇ ਉਹ ਉਹਨਾਂ ਦਰਖਤਾਂ ਦੇ ਉੱਤੇ ਵੀ ਜਿਹੜਾ ਹੈ ਉਹ ਕੋਈ ਨਾ ਕੋਈ ਮੈਸੇਜ ਉਸ ਨੂੰ ਕੈਲੀਗ੍ਰਾਫਿਕ ਢੰਗ ਨਾਲ ਜਿਹੜੀ ਕਿ ਪੀੜ ਹੈ ਧਰਤੀ ਦੀ ਕ੍ਰੀਏਟਿਵਨੈਸ ਵੀ ਔਰ ਕਿਸ ਕਿਸਮ ਦੀ ਉਹ ਕਸ਼ਮੀਰ ਦੀ ਖੂਬਸੂਰਤ ਧਰਤੀ ਜਿਸ ਨੂੰ ਬਹਿਸ਼ਤ ਕਿਹਾ ਸੀ ਕਿ ਭਾਈ ਹਮੀ ਇੱਥੇ ਹੀ ਹੈ। ਜੇ ਇਸ ਧਰਤੀ ਦੇ ਉੱਤੇ ਕੋਈ ਜੰਨਤ ਹੈ ਤੇ ਇਹੀ ਹੈ। ਸੋ ਉਹ ਦਰਖਤ ਦੀ ਉਸ ਛਿਲ ਦੇ ਉੱਤੇ ਉਸ ਦੇ ਸਟੈਮ ਦੇ ਉੱਤੇ ਉਹ ਜਿਹੜੇ ਨੇ ਔਰ ਉਹਦਾ ਕੁਛ ਹੈਡਲਾਈਨ ਵੀ ਇਸ ਕਿਸਮ ਦਾ ਇਸ ਸਟੋਰੀ ਦਾ ਕਿ ਜਿਵੇਂ ਰੁੱਖ ਜਿਹੜੇ ਨੇ ਉਹ ਅਸਲੀ ਗਵਾਹੀ ਨੇ ਜੀ। ਸੋ ਉਹ ਜਿਹੜੇ ਚਿਨਾਰਾਂ ਦੇ ਹੰਝੂ ਨੇ ਉਹ ਜਿੱਥੇ ਸਿੱਖ ਸਟਰਗਲ ਕਸ਼ਮੀਰੀਆਂ ਦੀ ਗੱਲ ਔਰ ਉਹਦੇ 'ਚ ਇੱਕ ਬੜਾ ਜ਼ਬਰਦਸਤ ਮੈਸੇਜ ਸੀ ਜਿਹੜਾ ਕਿ ਮੈਂ ਸਮਝਦਾ ਵੀ ਇੱਕ ਸੁਗੜ ਨਾਵਲਕਾਰ ਹੀ ਦੇ ਸਕਦਾ ਜਿਹਦੇ 'ਚ ਇੱਕ ਇੰਟਰਸਟ ਵੀ ਬੱਝਿਆ ਹੁੰਦਾ ਔਰ ਤੁਸੀਂ ਲਗਾਤਾਰਤਾ ਨਾਲ ਉਸ ਨੂੰ ਪੜ੍ਹ ਰਹੇ ਹੁੰਦੇ ਹੋ। ਮੈਂ ਜਿਵੇਂ ਅਨੀਤਾ ਆਨੰਦ ਜਿਹੜੀ ਮੀਡੀਆ 'ਚ ਰਹੀ ਔਰ ਉਹਦੀ ਪਹਿਲੀ ਕਿਤਾਬ ਹੈ ਜਿਵੇਂ ਸੋਫੀਆ ਦਲੀਪ ਸਿੰਘ ਜੀ ਮਹਾਰਾਜਾ ਦਲੀਪ ਸਿੰਘ ਦੀ ਸ਼ਹਿਜ਼ਾਦੀ, ਉਸ ਦੀ ਕਿਤਾਬ ਆਲਮੋਸਟ 3/4 ਮੁਕਾ ਲਈ ਹੈ। ਸਾਡੇ ਵੀਰ ਹਰਪ੍ਰੀਤ ਸਿੰਘ ਬਰਾੜ ਉਹ ਭੇਜ ਦਿੰਦੇ ਨੇ ਹੁਣ ਨਵੀਆਂ ਕਿਤਾਬਾਂ ਦੀ ਅਸਾਈਨਮੈਂਟ ਜੀ। ਹਾਲਾਂਕਿ ਉਹ ਹਿਸਟਰੀ ਹੈ, ਵੈਲ ਗਰਾਊਂਡਡ ਹੈ ਹਿਸਟਰੀ 'ਚ, ਉਹਨਾਂ ਨੇ ਬਹੁਤ ਸਾਰੀ ਰਿਸਰਚ ਕੀਤੀ ਹੈ ਪਰ ਉਹਦੇ 'ਚ ਇੰਨੀ ਫੈਸੀਨੇਸ਼ਨ ਹੈ ਔਰ ਉਹਨਾਂ ਭੈਣਾਂ ਦੀ ਜਿੱਥੇ ਇੱਕ ਟ੍ਰੈਜਿਕ ਕਹਾਣੀ ਹੈ ਪ੍ਰਿੰਸੈਸ ਬੰਬਾ ਕੈਥਰੀਨ ਔਰ ਸੋਫੀਆ ਦੀ, ਉੱਥੇ ਉਸ ਵਿਚਲੀ ਡੋਮੀਟੇਬਲ ਸਪਿਰਿਟ ਹੈ ਕਿਵੇਂ ਉਹ ਇੰਗਲੈਂਡ 'ਚ ਔਰਤਾਂ ਦੇ ਵੋਟਾਂ ਦੇ ਹੱਕਾਂ ਲਈ ਖਲੋਂਦੀ ਹੈ, ਕਿਵੇਂ ਉਹ ਜਿਹੜੇ ਉਹਨੂੰ ਆਪਣੀ ਜਿਹੜੀ ਲੈਗੇਸੀ ਭਾਵੇਂ ਕਿਉਂਕਿ ਮਾਂ ਈਸਾਈ ਸੀ ਪ੍ਰਭਾਵ ਤਾਂ ਈਸਾਈਅਤ ਵਾਲੇ ਨੇ ਲੇਕਿਨ ਕਿਤੇ ਨਾ ਕਿਤੇ ਜਿਹੜੀ ਉਹ ਸਿੱਖੀ ਦੀ ਡਿਫਾਇੰਸ ਹੈ ਉਹ ਬਰਾਬਰ ਜਾਰੀ ਹੈ। ਸੋ ਜਿਵੇਂ ਮੈਂ ਦੇਖਦਾ ਹਾਂ ਕਿ ਵੀ ਇਹ ਜਿਹੜਾ ਇਸ ਕਿਸਮ ਦਾ ਇੱਕ ਨਾਵਲਕਾਰ ਦਾ ਅੰਦਾਜ਼ ਹੁੰਦਾ ਹੈ ਉਹ ਇੱਕ ਪਲੇਨ ਹਿਸਟਰੀ ਜਿਹਦੇ 'ਚ ਸਿਰਫ ਤੱਥ ਹੋਣ ਜਾਂ ਜਿਹਨੂੰ ਤੁਸੀਂ ਡਾਟਾ ਕਹਿੰਦੇ ਹੋ ਉਹ ਤਾਂ ਕਈ ਵਾਰੀ ਡੈਡ ਹੁੰਦਾ। ਉਹ ਤੁਸੀਂ 4 ਪੇਜਿਸ ਤੋਂ ਵੀ ਅੱਗੇ ਜਿਨ੍ਹਾਂ ਨੇ ਪੜ੍ਹਾਉਣਾ ਹੈ ਜਾਂ ਲਿਖਣਾ ਹੈ ਕੋਈ ਆਰਟੀਕਲ ਉਹ ਤਾਂ ਉਹਨੂੰ ਕੋਟ ਕਰ ਦੇਣਗੇ ਪਰ ਇਹ ਔਰ ਮੈਂ ਜ਼ਰੂਰ ਇਹਨਾਂ ਦੇ ਨਾਲ ਤਾਰਿਕ ਇਸਮਾਇਲ ਜੀ ਦੇ ਨਾਲ ਕਰਾਂਗਾ ਔਰ ਇਹਨਾਂ ਤੋਂ ਹੀ ਉਸਾਮਾ ਕਿਊਮ ਜੀ ਦੀ ਲਿਖਤ ਤੋਂ ਹੀ ਪਤਾ ਲੱਗਿਆ ਵੀ ਉਹਨਾਂ ਨੇ ਆਪਰੇਸ਼ਨ ਬਲੂ ਸਟਾਰ ਪੁਸਤਕ ਵੀ ਲਿਖੀ ਹੈ। ਜਦੋਂ ਮੈਂ ਉਹਨਾਂ ਨਾਲ ਰਾਬਤਾ ਕਰਾਂਗਾ ਸੋ ਜ਼ਾਹਰ ਹੈ ਕਿ ਸਾਰੇ ਪੀਰੀਅਡ 'ਚ ਕਿਉਂਕਿ ਇਹ ਜਿਹੜੀ ਪਹਿਲੀ ਉਹਨਾਂ ਦੀ ਲਿਖਤ ਹੈ ਇਹ ਤਾਂ ਲਗਭਗ 90ਵਿਆਂ ਦੇ ਵਿੱਚ ਸੀ। ਸੋ ਇਸ ਗੱਲ ਨੂੰ ਵੀ ਹੁਣ 20-25 ਸਾਲ ਬੀਤ ਚੁੱਕੇ ਨੇ ਜੀ ਔਰ ਇਹ ਸਿੱਖਾਂ ਦੀ
ਅੰਦਰੂਨੀ ਹਾਲਤ ਨੂੰ ਵੀ ਸਮਝਦੇ ਨੇ, ਹਮਦਰਦੀ ਵੀ ਰੱਖਦੇ ਨੇ ਔਰ ਲਿਖਣ ਕਲਾ ਵੀ ਹੈ। ਔਰ ਅਸੀਂ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਇੱਕ ਵਾਰ ਫਿਰ ਉਸਾਮਾ ਕਿਊਮ ਜੀ ਦਾ ਕਿ ਉਹ ਨਿੱਜੀ ਤੌਰ 'ਤੇ ਜਿਵੇਂ ਸਿੱਖ ਕੌਜ਼ ਦੇ ਵਿੱਚ ਦਿਲਚਸਪੀ ਰੱਖਦੇ ਨੇ। ਇਹ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਐਂਡ ਵੀ ਆਰ ਰੀਅਲੀ ਥੈਂਕਫੁਲ। ਜੀ ਡਾਕਟਰ ਸਾਹਿਬ, ਹੁਣ ਤਾਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਹੈ ਔਰ ਜਿਵੇਂ ਅਸੀਂ ਪੱਟਾਂ ਦੇ ਸਵਈਏ ਜਦੋਂ ਪੜ੍ਹਦੇ ਜਿਹੜੇ ਕਿ ਉਹਨਾਂ ਨੇ ਗੁਰੂ ਸਾਹਿਬਾਨ ਦੀ ਸੋਭਾ ਦੇ ਵਿੱਚ ਲਿਖੇ, ਗੁਰੂ ਅਰਜਨ ਸਾਹਿਬ, ਗੁਰੂ ਰਾਮਦਾਸ ਜੀ, ਗੁਰੂ ਅਮਰਦਾਸ ਜੀ, ਗੁਰੂ ਅੰਗਦ ਸਾਹਿਬ, ਗੁਰੂ ਨਾਨਕ ਸਾਹਿਬ। ਬੇਸ਼ੱਕ ਗੁਰੂ ਨਾਨਕ ਸਾਹਿਬ ਜਾਂ ਗੁਰੂ ਅੰਗਦ ਸਾਹਿਬ ਨਾਲ ਜਾਂ ਗੁਰੂ ਅਮਰਦਾਸ ਜੀ ਨਾਲ ਉਹਨਾਂ ਦਾ ਮੇਲ ਨਹੀਂ ਹੋਇਆ, ਪਰ ਜਿਸ ਕਿਸਮ ਦੀ ਰਵਾਨਗੀ ਦੇ ਵਿੱਚ ਔਰ ਜਿਵੇਂ ਉਹਨਾਂ ਨੇ ਜਿਹੜੇ ਕਿ ਪੱਟ ਬ੍ਰਾਹਮਣ ਸਨ, 4 ਚੁਫੇਰੇ ਭਟਕਦੇ ਰਹੇ, ਉਹਦੇ 'ਚ ਉਹਨਾਂ ਨੇ ਆਪ ਹੀ ਇੱਕ ਸਵਈਏ 'ਚ ਕਿਹਾ ਕਿ ਭਾਈ ਕਈ ਵਰੇ ਅਸੀਂ ਭਟਕੇ, ਕਿਤਿਓਂ ਸਾਡੀ ਨਿਸ਼ਾਨੀ ਹੋਈ ਔਰ ਇਸ ਘਰ 'ਚ ਆ ਕੇ ਅਲਟੀਮੇਟਲੀ ਗੁਰੂ ਦੇ ਦਰਬਾਰ 'ਚ ਅਸੀਂ ਜਿਹੜਾ ਉਹ ਸਾਡੇ ਅੰਦਰੂਨੀ ਜਿਹੜੀ ਅੱਗ ਸੀ ਉਹ ਸ਼ਾਂਤ ਹੋਈ ਔਰ ਆਨੰਦ ਜਿਹੜਾ ਅਲਟੀਮੇਟਲੀ ਸਪਿਰਿਚੁਅਲ ਲਾਈਫ ਦਾ ਨਿਸ਼ਾਨਾ ਹੁੰਦਾ ਉਹ ਹਾਸਲ ਹੋਇਆ ਜੀ। ਸੋ ਇਹਦੇ 'ਚ ਭੱਟ ਮੱਥਰਾ ਜਿਨ੍ਹਾਂ ਨੇ ਇਹ ਸਵਈਆ ਗੁਰੂ ਅਰਜਨ ਸਾਹਿਬ ਪਰਥਾਏ ਉਚਾਰਿਆ। ਜਬ ਲੋ ਨਹੀਂ ਭਾਗ ਲਿਲਾਰ ਉਦੈ, ਤਬ ਲੋ ਭ੍ਰਮਤੇ ਫਿਰਤੇ ਬਹੁਤ ਆਇਓ। कल घोर समुद्र में बूढ़त थे, कब हूँ मिट है नहीं रे पछतायो। तत् विचार यह मथरा, जग तारन को अवतार बनायो। जप्यो जिन अर्जन देव गुरु, फिर संकट जोन गर्भ नहीं आयो। जी ਭੱਟ ਫਰਮਾਉਂਦੇ ਨੇ ਮੱਥਰਾ ਕਿ ਜਦੋਂ ਤੱਕ ਮੇਰੇ ਮੱਥੇ ਤੇ ਲਲਾਰ ਦੇ ਉੱਤੇ ਭਾਗ ਨਹੀਂ ਸਨ ਜਾਂ ਮੈਂ ਖੁਸ਼ਕਿਸਮਤ ਨਹੀਂ ਸੀ, ਰੱਬ ਦੀ ਮਿਹਰਾਮਤ ਨਹੀਂ ਸੀ, ਤਬ ਲੋ ਭਰਮਤੇ ਫਿਰਤੇ ਬਹੁਤ ਆਇਓ। ਉਦੋਂ ਤੱਕ ਅਸੀਂ ਭਰਮਦੇ ਰਹੇ, ਫਿਰਦੇ ਰਹੇ, ਭਟਕਦੇ ਰਹੇ, ਟੱਕਰਾਂ ਮਾਰਦੇ ਰਹੇ, ਟੱਕਰਾਂ ਖਾਂਦੇ ਰਹੇ, ਜਦੋਂ ਤੱਕ ਉਹ ਮੱਥੇ ਦੇ ਭਾਗ ਨਹੀਂ ਸਨ। ਤੇ ਜਦੋਂ ਇਹ ਹਾਲਤ ਹੁੰਦੀ ਹੈ ਫਿਰ ਇਵੇਂ ਹੁੰਦਾ ਹੈ, ਕੱਲ ਘੋਰ ਸਮੁੰਦਰ ਮੈਂ ਬੂਢਤ ਥੇ, ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ। ਕਿ ਇਹ ਇਵੇਂ ਹੀ ਹੁੰਦਾ ਜਿਵੇਂ ਤੁਸੀਂ ਸਮੁੰਦਰ ਦੇ ਵਿੱਚ ਗੋਤੇ ਖਾ ਰਹੇ ਹੋ ਕਿ ਕਲਯੁਗ ਦਾ ਜਾਂ ਜਿਸ ਏਜ ਚੋਂ ਗੁਜ਼ਰ ਰਿਹਾ ਬੰਦਾ, ਟਾਈਮ ਦੇ ਉਸ ਸਮੁੰਦਰ ਦੇ ਵਿੱਚ ਅਨਸਰਟਨਟੀ ਦੇ ਵਿੱਚ ਤੁਸੀਂ ਡੁੱਬ ਰਹੇ ਹੋ, ਕੋਈ ਸਹਾਰਾ ਨਜ਼ਰ ਨਹੀਂ ਆਉਂਦਾ, ਕੋਈ ਕਿਤੇ ਤੁਹਾਨੂੰ ਜਿਹਨੂੰ ਕਹਿੰਦੇ ਨੇ ਕਿ ਵੀ ਲਾਈਟ ਔਨ ਦਾ ਐਂਡ ਆਫ ਦਾ ਟਨਲ ਨਜ਼ਰ ਨਹੀਂ ਆਉਂਦੀ। ਕੱਲ ਘੋਰ ਸਮੁੰਦਰ ਮੈਂ ਬੂਢਤ ਤੇ, ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ। ਕਿ ਇਹ ਪਛਤਾਵਾ ਕਿ ਵੀ ਅਸੀਂ ਬਿਲਕੁਲ ਅਣਜਾਣ, ਸਾਡੀ ਅੰਦਰਲੀ ਭਾਵਨਾ ਪੂਰੀ ਨਹੀਂ ਹੋ ਰਹੀ, ਇਹ ਕਦੇ ਪਛਤਾਵਾ ਮਿਟਦਾ ਹੀ ਨਹੀਂ ਹੈ। ਤਤ ਵਿਚਾਰ ਇਹ ਹੈ ਮੱਥਰਾ। ਔਰ ਹੁਣ ਜਦੋਂ ਗੁਰੂ ਦੇ ਦਰਬਾਰ 'ਚ ਉਹਨਾਂ ਦੀ ਤ੍ਰਿਪਤੀ ਹੁੰਦੀ ਹੈ ਤੇ ਤਤ ਵਿਚਾਰ ਦਾ ਮਤਲਬ ਹੈ ਸੱਚੀ ਵਿਚਾਰ, ਸੱਚੀ ਗੱਲ। ਭੱਟ ਮੱਥਰਾ ਕਹਿੰਦੇ ਨੇ ਸੱਚੀ ਗੱਲ ਇਹ ਹੈ, ਤਤ ਵਿਚਾਰ ਇਹ ਹੈ ਮੱਥਰਾ, ਮੱਥਰਾ ਦੀ ਇਹ ਸੱਚੀ ਗੱਲ ਹੈ। ਜਗ ਤਾਰਨ ਕੋ ਅਵਤਾਰ ਬਣਾਇਓ। ਕਿ ਨਿਰੰਕਾਰ ਨੂੰ ਆਪਣੇ ਜੀਵਾਂ ਦੇ ਉੱਤੇ ਬੜਾ ਤਰਸ ਆਇਆ, ਉਹਨਾਂ ਨੂੰ ਡੁੱਬਦਿਆਂ ਦੇਖ ਕੇ, ਅਗਿਆਨਤਾ ਦੇ ਸਮੁੰਦਰ 'ਚ ਗੋਤੇ ਖਾਂਦਿਆਂ ਦੇਖ ਕੇ, ਔਰ ਉਹਨਾਂ ਨੇ ਰਹਿਮਤ ਕਰਕੇ, ਨਿਰੰਕਾਰ ਨੇ ਬਖਸ਼ਿਸ਼ ਕਰਕੇ ਗੁਰੂ ਅਰਜਨ ਸਾਹਿਬ ਦੇ ਰੂਪ ਦੇ ਵਿੱਚ ਆਪਣਾ ਆਪਾ ਰੱਖ ਦਿੱਤਾ। ਆਪ ਨਿਰੰਕਾਰ ਇਸ ਧਰਤੀ ਦੇ ਉੱਤੇ ਗੁਰੂ ਅਰਜਨ ਬਣ ਕੇ ਆਏ। ਜਪਿਓ ਜਿਨ ਅਰਜਨ ਦੇਵ ਗੁਰੂ। ਕਿ ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਨੂੰ ਜਪਿਆ, ਜਾਂ ਜਦੋਂ ਅਸੀਂ ਜਪਿਆ, ਸਿਮਰਨਾ, ਧਿਆਣਾ, ਇਹ ਸਾਰੇ ਸ਼ਬਦ ਇਸਤੇਮਾਲ ਕਰਦੇ ਹਾਂ, ਤੇ ਉਹਨਾਂ ਦੇ ਆਸ਼ੇ, ਉਹਨਾਂ ਦੇ ਉਪਦੇਸ਼ ਤੇ ਆਮਨਾ ਕਰਨੀ, ਇਹ ਇਸ ਦਾ ਤੱਤ ਸਾਰ ਹੈ। ਫਿਰ ਸੰਕਟ ਜੋਨ ਗਰਭ ਨਹੀਂ ਆਇਓ। ਆਵਾਗਾਉਣ ਦੇ ਚੱਕਰ 'ਚ ਫਿਰ ਨਹੀਂ ਆਇਆ ਜਾਂਦਾ। ਹੁਣ ਆਣਾ ਜਾਣਾ ਜੇ ਤੁਸੀਂ ਅਗਿਆਨਤਾ ਦੇ ਵਿੱਚ ਹੀ ਜੰਮਦੇ ਹੋ, ਹੌਂ ਵਿੱਚ ਆਇਆ, ਹੌਂ ਵਿੱਚ ਗਿਆ, ਹੌਂ ਵਿੱਚ ਜੰਮਿਆ, ਹੌਂ ਵਿੱਚ ਮੋਇਆ, ਹੌਂ ਵਿੱਚ ਸਚਿਆਰ ਕੁੜਿਆਰ। ਹੁਣ ਇਹ ਹਉਮੈ ਦੇ ਵਿੱਚ ਜੰਮਣਾ ਮਰਨਾ, ਦੁਨੀਆ ਦੀ ਕ੍ਰੀਏਸ਼ਨ, ਆਣਾ ਜਾਣਾ, ਇਹ ਇੱਕ ਵੱਖਰੀ ਗੱਲ ਹੈ। ਤੇ ਜਦੋਂ ਗੁਰੂ ਅਰਜਨ ਸਾਹਿਬ ਦੇ ਦੀਦਾਰ ਹੋਏ, ਜਦੋਂ ਗੁਰੂ ਅਰਜਨ ਸਾਹਿਬ ਦੀ ਬਾਣੀ ਦੇ ਉੱਤੇ ਆਮਨਾ ਹੋਈ, ਤੇ ਫਿਰ ਇਹ ਜਨਮ ਮਰਨ ਕੱਟਿਆ ਗਿਆ, ਅਗਿਆਨ ਦੇ ਪਰਦੇ ਖੁੱਲ ਗਏ ਜੀ। ਉਸ ਹਨੇਰੇ ਚੋਂ ਨਿਕਲ ਕੇ ਚਾਨਣ ਦੇ ਵਿੱਚ ਆ ਗਏ। ਔਰ ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਨੂੰ ਜਪਿਆ, ਧਿਆਇਆ, ਫਿਰ ਸੰਕਟ ਜੋਨ
ਗਰਭ ਨਹੀਂ ਆਇਓ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਅਰਸਾਂ ਨੂੰ ਆਗਿਆ ਦਿਓ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।